ਇੰਨੇ ਕੁ ਦਾਣੇ ਭੁੰਨ ਕੇ ਰੱਖੇ ਭਰਾ ਦੇ ਸਿਰ ਦੇ ਉੱਤੇ, ਉਹੋ ਹੀ ਅਸੀਂ ਇੰਨੇ ਕੁ ਖਾ ਲੈਣੇ। ਦਰਖਤਾਂ ਦੇ ਪੱਤੇ ਤੋੜ ਤੋੜ ਖਾਧੇ, 8 ਦਿਨ ਭੁੱਖੇ ਰਹੇ ਸਾਂ ਉੱਥੇ। अस्सलाम वालेकुम जी। वालेकुम सलाम। की हाल चाल जी? बस हाल इदां दा ही आ, ठीक कभी बहुता हो जाता, कभी थोड़ा हो जाता। सही। ਐਵੇਂ ਦਿਹਾੜੇ ਪੂਰੇ ਕਰਨ ਰਹੇ ਆ। ਅੱਲਾਹ ਤਾਲਾ ਸਿਹਤ ਤੰਦਰੁਸਤੀ ਦੇਵੇ। ਤੁਸੀਂ ਮੈਨੂੰ ਇਹ ਦੱਸੋ ਕਿ ਤੁਹਾਡਾ ਪਿੰਡ ਕਿਹੜਾ ਵਾ ਤੇ ਜ਼ਿਲ੍ਹਾ ਕਿਹੜਾ ਲੱਗਦਾ ਸੀ ਉਹਨੂੰ? ਪਿੰਡ ਸਾਡਾ ਸੀ ਕਿੜੀ, ਬਾਬੇ ਸ਼ਾਹ ਮੁਹੰਮਦ ਦੀ ਕਿੜੀ, ਕਿਹੜੀ? ਪਠਾਣਾ ਦੀ। ਅੱਛਾ, ਉਹ ਸਾਡਾ ਪਿੰਡ ਸੀਗਾ। ਤੇ ਜ਼ਿਲ੍ਹਾ ਕਿਹੜਾ ਲੱਗਦਾ ਸੀ? ਜਿਹੜਾ ਗੁਰਦਾਸਪੁਰ ਦਾ। ਅੱਛਾ, ਗੁਰਦਾਸਪੁਰ ਦਾ ਲੱਗਦਾ ਸੀ। ਹਾਂ। ਤੇ ਹਰ ਪਿੰਡ ਦੀ ਕੋਈ ਨਾ ਕੋਈ ਪਹਿਚਾਣ ਹੁੰਦੀ ਆ, ਕੋਈ ਉੱਥੇ ਮੰਦਿਰ, ਕੋਈ ਗੁਰਦੁਆਰਾ ਜਾਂ ਕੋਈ ਬਹੁਤ ਵੱਡਾ ਬੋਰਡ ਲੱਗਾ ਹੁੰਦਾ ਵਾ। ਬੋਰਡ ਤੇ ਤੇ ਲੱਗਾ। ਤੁਹਾਡੇ ਪਿੰਡ ਦੀ ਕੀ ਪਛਾਣ ਸੀਗੀ? ਸਾਡੇ ਪਿੰਡ ਦੀ ਪਠਾਣ ਬਾਰ-ਬਾਰ ਹੈਗਾ ਸੀ ਇਸ ਤਰ੍ਹਾਂ, ਜਿਸ ਤਰ੍ਹਾਂ ਹੁਣ ਨਹੀਂ ਇਸ ਤਰ੍ਹਾਂ ਹੈਗਾ ਸੀ। ਉਹ ਬਹੁਤ ਬੜਾ ਵੱਡਾ ਉੱਥੇ। ਅੱਛਾ, ਰੇਛੜਾ ਕਿੱਦਾਂ ਖੁੱਲਾ, ਜਿਸ ਤਰ੍ਹਾਂ ਹੁਣ ਆਹ ਚੱਲਦਾ ਇਸ ਤਰ੍ਹਾਂ ਹੀ ਉਹ ਚੱਲਦਾ ਸੀਗਾ। ਤੇ ਗਲੀਆਂ ਤੇ ਛੋਟੀਆਂ ਛੋਟੀਆਂ ਸੀਗੀਆਂ। ਮਕਾਨ ਇੱਕੋ ਹੀ ਸੀ ਸਾਡਾ, ਉਹ ਵੀ ਐਵੇਂ ਛੋਟਾ ਜਿਹਾ ਸੀਗਾ। ਤੇ ਹੈਗੇ ਮਲਕ ਅਸੀਂ ਉਦੋਂ ਤਾਂ ਕੋਲੂ ਪੀੜਦੇ ਸੀਗੇ। ਸਾਡਾ ਪਿਓ ਕੋਲੂ ਪੀੜਦਾ ਹੁੰਦਾ ਸੀ। ਅੱਛਾ। ਤੇ ਮੁੜ ਕੇ ਭਰਾ ਹੋਏ ਸੀ ਵੱਡੇ, ਤੇ ਫਿਰ ਉਹ ਲੱਗ ਪਏ ਸੀ ਵਾਹੀ ਕਰਨ। ਮੱਝਾਂ 3-4 ਸਾਡੇ ਗਾਈਆਂ ਸੀਗੀਆਂ, ਤੇ ਸਾਡੇ ਬਲਦ ਸੀਗੇ, ਵਾਹੀ ਕਰਦੇ ਸੀਗੇ ਮੇਰੇ ਭਰਾ। ਤੇ ਛੱਡ ਕੇ ਆ ਗਏ ਸਭ ਕੁਛ ਉੱਥੇ, ਅਗਲੇ ਜਾ ਗਏ। ਸੋ ਜੋ ਕੁਛ ਹੈਗਾ ਸੀਗਾ। ਤੇ ਬਸ ਜੋਈਆਂ ਵੀ ਨਿੱਕੀਆਂ ਉੱਥੇ ਰਹਿੰਦੇ ਸੀ ਅਸੀਂ। ਤੇ ਕੋ ਪਿੰਡ ਦੀ ਸਹੇਲੀ, ਕੋ ਬਚਪਨ ਦੀ ਕੋਈ ਯਾਦ ਆ? ਕੋ ਉਹਨਾਂ ਦੇ ਨਾਮ, ਬਚਪਨ ਦੀਆਂ ਸਹੇਲੀਆਂ ਇਕੱਠੀਆਂ ਖੇਡਣਾ ਹੋਵੇ, ਹਾਂ। ਕੋ ਉਹਨਾਂ ਦੇ ਨਾਮ ਯਾਦ ਹੋਣ ਬਚਪਨ ਦੀਆਂ ਸਹੇਲੀਆਂ ਦੇ? ਸਹੇਲੀਆਂ ਦੇ ਹੁਣ ਨਾਂ ਤਾਂ ਭੁੱਲ ਗਏ। ਅੱਛਾ। ਇੱਕ ਦਾ ਨਾਂ ਯਾਦ ਆ, ਲਾਕੇ ਭੁੱਲ ਗਏ। ਅੱਛਾ, ਚਲੋ ਇਹ ਦੱਸੋ ਵੀ ਉਸ ਦੌਰ 'ਚ ਜਦੋਂ ਨਿੱਕੇ ਹੁੰਦੇ ਸੀ ਤੁਸੀਂ, ਤੇ ਖੇਡਾਂ ਕੀ ਖੇਡਦੇ ਹੁੰਦੇ ਸੀਗੇ? ਕਿਉਂਕਿ ਅੱਜ ਦੇ ਦੌਰ ਦੇ ਵਿੱਚ ਤੇ ਨਿਆਣੇ ਜਿਹੜੇ ਆ ਮੋਬਾਈਲਾਂ ਤੇ ਗੇਮਾਂ ਗੂਮਾਂ ਖੇਡਦੇ ਆ। ਏਦਾਂ ਘਰੀ ਪਾਉਂਦੀਆਂ ਸੀ, ਨੱਚਦੀਆਂ ਸੀ, ਖੇਡਾਂ ਕਰਦੀਆਂ ਸੀ, ਗੀਤ ਗਾਉਂਦੀਆਂ ਸੀਗੀਆਂ। ਹੋਰ ਕੀ ਕਰਨਾ ਸੀ ਉੱਥੇ? ਅੱਛਾ ਨਿਆਣੀਆਂ ਸੀ, ਅੱਛਾ। ਖੇਡਦੀਆਂ ਹੁੰਦੀਆਂ ਸੀ। ਤੇ ਸੁੱਤੀਆਂ ਪਈਆਂ ਦੇ ਮਾਵਾਂ ਦੇ ਜਾ ਕੇ ਬਿਸਤਰੇ 'ਚ ਵੜ ਜਾਣਾ ਤੇ ਸੌਂ ਜਾਣਾ। ਅੱਛਾ। ਆਹੋ, ਮਾਂ ਨੇ ਆਖਣਾ ਆ ਗਈਆਂ, ਹੁਣ ਆ ਗਈਆਂ, ਚੱਲ ਮੇਰਾ ਭਾਈ। ਨਿਆਣੀਆਂ ਹੈਗੀਆਂ ਸੀ ਉਦੋਂ ਉੱਥੇ। ਇਸ ਮੁੰਡੇ ਨਾਲੋਂ ਵੀ ਹਲਕੀ ਸੀਗੀ ਮੈਂ ਜਦੋਂ ਉੱਥੇ ਹੈਗੀਆਂ ਸੀ। ਕੋਈ ਵਾਕਿਆ ਯਾਦ ਹੋਵੇ ਕੋਈ ਸਹੇਲੀਆਂ ਦਾ? ਸਹੇਲੀਆਂ ਪੜ੍ਹਦੀਆਂ ਹੁੰਦੀਆਂ ਸਾਂ ਅਸੀਂ। ਅੱਛਾ। ਹਾਂ, ਅਹਿਮਦਾ ਸੀ ਇੱਕ ਦਾ ਨਾਂ, ਇੱਕ ਦਾ ਨਾਂ ਰਸ਼ੀਦਾ ਸੀਗਾ, ਅੱਛਾ। ਤੇ ਇੱਕ ਦਾ ਨਾਂ ਰਿਸ਼ਦਾ। 2-3-4 ਕੁੜੀਆਂ ਸੀਗੀਆਂ। ਹਾਂ, ਤੇ ਉਹ ਕੋਈ ਜਲਾਇਆਂ ਦੀ, ਕੋਈ ਕਿਸੇ ਦੀ, ਕੋਈ ਕਿਸੇ ਦੀ। ਕੁਮਾਰਾਂ ਦੀਆਂ ਸੀਗੀਆਂ ਕੁੜੀਆਂ। ਉਹ ਪੜ੍ਹਦੀਆਂ ਹੁੰਦੀਆਂ ਸੀ ਨਾਲ ਮੇਰੇ, ਉਹ ਵੀ ਪੜ੍ਹਦੀ ਹੁੰਦੀ ਸਾਂ ਉੱਥੇ। ਤੇ ਉਹ ਸਕੂਲ ਦਾ ਨਾਂ ਯਾਦ ਆ? ਤੇ ਕਿੰਨੀਆਂ ਕਲਾਸਾਂ ਤੁਸੀਂ ਪੜ੍ਹੇ? ਸਕੂਲ ਉਹ ਜਿਹੜਾ ਸੀ ਨਾ, ਸਕੂਲ ਸੀ ਮੀਆਂ ਸਾਡਾ, ਉਹ ਪੜ੍ਹਾਉਂਦਾ ਸੀਗਾ, ਕੀ ਨਾਂ ਲੈਂਦਾ, ਜਿਹੜਾ ਕੁਰਾਨ ਸ਼ਰੀਫ। ਅੱਛਾ ਅੱਛਾ। ਉਹਦੇ ਕੋਲ ਅਸੀਂ ਕੁਰਾਨ ਸ਼ਰੀਫ ਪੜ੍ਹੀਆਂ ਸੀਗੀਆਂ। ਅਸੀਂ ਕੋਈ ਨਹੀਂ ਹੋਰ ਪੜ੍ਹੀਆਂ ਹੋਈਆਂ। ਅੱਛਾ। ਕੁਰਾਨ ਸ਼ਰੀਫ ਮੈਂ ਉਹਦੇ ਕੋਲ ਖਤਮ ਕੀਤਾ ਸੀਗਾ। ਸਿਆਲਕੋਟ ਸੀ ਅਸੀਂ ਕੋਲ, ਤੇ ਉਹਦੇ ਕੋਲ ਕੁੜੀਆਂ ਪੜ੍ਹਦੀਆਂ ਹੁੰਦੀਆਂ ਸੀ, ਉੱਥੇ ਮੈਂ ਪੜ੍ਹਦੀ ਹੁੰਦੀ ਸੀ। ਬਸ ਹੋਰ। ਤੇ ਭੈਣਾਂ ਭਰਾ ਤੁਸੀਂ ਕਿੰਨੇ ਸੀਗੇ? ਭਰਾ ਮੇਰੇ 3 ਸੀਗੇ, ਭੈਣ ਮੈਂ ਇੱਕੋ ਹੀ ਹਾਂ। ਅੱਛਾ। ਉਹ ਅਗਲੇ ਫੌਤ ਹੋ ਗਏ ਵਿਚਾਰੇ, ਮੈਂ ਰਹਿ ਗਈ ਹਾਂ। ਮੈਂ ਹੀ ਰਹਿੰਦੀ। ਭਰਾ ਫੌਤ ਹੋ ਗਏ ਤਿੰਨੇ। ਅੱਜ ਦੇ ਦੌਰ 'ਚ ਤੇ ਵਿਆਹ ਸ਼ਾਦੀ ਜਦੋਂ ਹੁੰਦੀ ਆ ਤੇ ਹੋਟਲਾਂ 'ਚ, ਹੁਣ ਤੁਹਾਡੇ ਸਾਹਮਣੇ ਜਿੱਦਾਂ ਕਿ ਹੋਟਲਾਂ 'ਚ ਵਿਆਹ ਬੁੱਕ ਹੁੰਦੇ ਆ ਤੇ ਇਦਾਂ ਵਿਆਹ ਕਰਦੇ ਆ, ਤੇ ਉਸ ਦੌਰ 'ਚ ਵਿਆਹ ਸ਼ਾਦੀ ਕਿੱਦਾਂ ਹੁੰਦੀ ਸੀ? ਉੱਥੇ ਇਦਾਂ ਹੀ ਬਸ ਕਿਸੇ ਦੇ ਘਰ ਖੁੱਲ੍ਹਾ ਥਾਂ ਹੋਣਾ, ਉੱਥੇ ਬਹਾਲ ਦੇਣੀ ਜਾਂਦੀ। ਜਿਹੜੀ ਕੋਈ 4 ਬੰਦੇ ਆਏ ਆ, ਉਦੋਂ ਕਿਤੇ ਇੰਨੀ ਦੁਨੀਆ ਆਉਂਦੀ ਸੀਗੀ। ਅੱਛਾ। ਆਹੋ, ਥੋੜ੍ਹੇ, ਤੇ ਉੱਥੇ ਹੀ ਨਿਕਾਹ ਕਰਨਾ ਤੇ ਚੱਲ ਮੇਰਾ ਭਾਈ ਦੇ ਜਾਣਾ। ਨਹੀਂ ਤੇ ਅੰਗ ਸਾਗ ਸਾਰੇ ਸੱਦਦੇ ਨਹੀਂ ਸੀ ਹੁੰਦੇ? ਸੱਦਦੇ ਸੀਗੇ, ਅੱਛਾ। ਆਏ ਹੁੰਦੇ ਸੀ। ਅੰਗ ਸਾਗ ਮਾਸੀਆਂ ਆਈਆਂ ਹੁੰਦੀਆਂ ਆਉਂਦੇ ਸੀਗੇ, ਸੱਦਦੇ ਸੀਗੇ। ਅੱਛਾ। ਆਪਾਂ ਆਪਣੇ ਘਰੇ ਹੀ ਸੀਗੇ।
ਤੇ ਪਿੰਡ 'ਚ ਮੇਲੇ ਮੂਲੇ ਲੱਗਦੇ ਹੁੰਦੇ ਸੀ? ਹਾਂ ਮੇਲੇ ਲੱਗਦੇ ਸੀਗੇ ਕਿ ਕੋਈ ਮੇਲੇ ਦਾ ਵਾਕਿਆ ਯਾਦ ਹੋਵੇ? ਨਿਆਣੀ ਹੈਗੀ ਸਾਂ, ਮੈਨੂੰ ਕਿਹੜਾ ਚੇਤਾ ਵਾ ਕਿਹੜਾ ਵਾਕਿਆ ਉੱਥੇ ਹੋਇਆ। ਅੱਛਾ। ਨਾ ਮੈਨੂੰ ਨਹੀਂ ਪਤਾ ਇੰਨਾ। ਤੇ ਜਦੋਂ ਵੰਡ ਹੋਈ ਤੇ ਉਹ ਉਸ ਵੇਲੇ ਦਾ ਕੁਝ ਯਾਦ ਜੇ, ਜਦੋਂ ਤੁਸੀਂ ਆਪਣਾ ਘਰ-ਬਾਰ ਛੱਡ ਛੱਡ ਕੇ ਕੇ ਅਸੀਂ ਆਏ ਤੇ ਆ। ਪਿੰਡ ਛੱਡ ਕੇ ਆਏ ਜੇ, ਹਾਂ ਤੇ ਆ ਕੇ ਕਿੱਥੇ ਠਹਿਰੇ ਤੇ ਉਹ ਕੀ ਹਾਲਾਤ ਸੀਗੇ ਉਦੋਂ? ਅਸੀਂ ਉੱਥੋਂ ਆਏ ਆ ਨਾ ਜਦੋਂ ਨਿਕਲ ਕੇ, ਤੇ ਕਾਦੀਆਂ ਮਰਜਾਈਆਂ ਦੀਆਂ ਹਾਂਜੀ। ਉੱਥੇ ਆ ਕੇ ਅਸੀਂ ਰਹੇ ਆ ਕਿੰਨੇ ਦਿਨ। ਤੇ ਮੀਂਹ 8 ਦਿਨ ਰਿਹਾ ਸੀਗਾ ਤੇ 8 ਦਿਨ ਅਸੀਂ ਅੰਦਰ ਹੀ ਰਹੇ ਆ। ਇਹ ਇੰਨੇ ਕੁ ਦਾਣੇ ਭੁੰਨ ਕੇ ਰੱਖੇ ਭਰਾ ਦੇ ਸਿਰ ਦੇ ਉੱਤੇ, ਉਹ ਵੀ ਉੱਥੇ ਸੁੱਟ ਆਇਆ। ਉਹ ਮੁੜ ਕੇ ਫਿਰ ਆ ਚੋਂ ਕਿਸੇ ਹੋਰ ਕਿਤੇ ਚੁੱਕ ਕੇ ਲਿਆਏ ਆ। ਉਹੋ ਹੀ ਅਸੀਂ ਇੰਨੇ ਕੁ ਖਾ ਲੈਣੇ, ਦਰਖਤਾਂ ਦੇ ਪੱਤੇ ਤੋੜ ਤੋੜ ਖਾਦੇ। 8 ਦਿਨ ਭੁੱਖੇ ਰਹੇ ਸਾਂ ਉੱਥੇ। ਤੇ ਫਿਰ ਕਾਫਲਾ ਵੀ ਇਹਨਾਂ ਨੇ ਆਪ ਹੀ ਤੁਰ ਪਿਆ ਸੀ ਕਾਫਲਾ, ਤੇ ਹਿੰਦੂਆਂ ਨੇ ਖੜਿਆ। ਹਿੰਦੂਆਂ ਦਾ ਕਾਫਲਾ ਸੀ ਨਾਲ, ਉਹ ਮਿਲਟਰੀ ਸਾਡੀ ਮਿਲਟਰੀ ਨਹੀਂ ਸੀ ਨਾਲ ਹੈਗੀ। ਤੇ ਫਿਰ ਉਹ ਸਾਨੂੰ ਲੈ ਕੇ ਆਏ, ਤੁਰ ਪਏ ਆਪੇ ਹੀ ਤੁਰ ਪਏ। ਕਾਫਲਾ 8 ਦਿਨ ਉੱਥੇ ਬੈਠਾ ਰਿਹਾ, ਅੱਕ ਕੇ ਦੁਨੀਆ ਤੁਰ ਪਈ ਆਪੇ ਹੀ। ਉਹ ਫਿਰ ਹਿੰਦੂਆਂ ਨੇ ਤੁਰ, ਮੀਂਹ ਤੇ ਹਨੇਰੀ ਤੇ ਇੰਨਾ ਤਰ੍ਹਾਂ ਬਰਫ਼ ਪਵੇ ਆ ਜਿਹੜੇ ਗਲੇ ਪੈਣ ਉੱਤੇ। ਮੇਰਾ ਭਰਾ ਜਿਹੜਾ ਸੀ ਵੱਡਾ, ਉਹਨੇ ਮੈਨੂੰ ਚੁੱਕਿਆ ਹੋਇਆ ਸੀਗਾ। ਛੋਟੀ ਖਾਨਾ ਨਹੀਂ ਤੁਰ ਹੁੰਦਾ ਮੇਰੇ ਕੋਲੋਂ, ਤੇ ਭਰਾ ਨੇ ਮੇਰੇ ਨੇ ਵੱਡੇ ਨੇ ਚੁੱਕਿਆ ਹੋਇਆ ਸੀ ਮੈਨੂੰ। ਤੇ ਛੋਟਾ ਜਿਹੜਾ ਸੀਗਾ, ਉਹ ਤੋਂ ਛੋਟਾ ਜਿਹੜਾ ਸੀਗਾ, ਉਹ ਦਾਣੇ ਇੰਨੇ ਕੁ ਸਾਰੇ ਭੁੰਨ ਕੇ ਤੇ ਉਹਦੇ ਸਿਰ ਤੇ ਰੱਖੇ ਸੀਗੇ। ਦਾਣੇ 2-2 ਖਾ ਲੈਣੇ ਤੇ ਰਾਤ ਪਾਣੀ ਪੀ ਲੈਣਾ ਉੱਥੋਂ। ਇਹਨਾਂ ਦਾ ਤਾਂ ਪਾਣੀ ਸੀਗਾ ਵਿੱਚ, ਉਹ ਗੰਦਾ ਹੀ ਪਾਣੀ ਪੀ ਲੈਣਾ ਤੇ ਉੱਥੇ ਦਿਹਾੜੇ ਪੂਰੇ ਕਰ ਲੈਣੇ। ਕਿਸੇ ਨੇ ਅੰਤਰੇ ਸੋਨਾ ਦੇ ਦੇ ਕੇ ਤੇ ਰੋਟੀ ਇੱਕ ਦੇਣੀ, ਉਹਨਾਂ ਹਿੰਦੂਆਂ ਨੇ ਸੋਨਾ ਲਈ ਜਾਣਾ ਤੇ ਰੋਟੀ ਦੇਣੀ ਇੱਕ ਇੱਕ ਦੇ ਦੇਣੀ। ਕਿਸੇ ਨੇ ਲੈ ਲੈਣੀ, ਕਿਸੇ ਨੇ ਨਾ ਲੈਣੀ, ਕਿਸੇ ਕੋਲ ਜਿਹੜਾ ਹੋਣਾ ਤੇ ਲੈ ਲੈਣੀ, ਨਾ ਹੋਣਾ ਤੇ ਨਾ ਸਹੀ। ਇੱਥੇ ਆ ਕੇ ਤੁਸੀਂ ਕਿਹੜੀ ਜਗ੍ਹਾ ਤੇ ਰੁਕੇ ਸੀ? ਇੱਥੇ ਆਣ ਕੇ ਸਿਆਲਕੋਟ ਆਏ ਸੀਗੇ। ਅੱਛਾ। ਬਾਬੇ ਨਾਨਕ ਦਾ ਡੇਰਾ ਲੰਘ ਕੇ ਨਾ ਦਰਿਆ ਤੇ ਅੱਗੇ ਆਉਂਦਾ ਵਾ ਉਹ ਪਿੰਡ। ਹੁਣ ਉਹਨਾਂ ਪਿੰਡਾਂ ਦਾ ਵੀ ਮੈਨੂੰ ਕਿਹੜਾ ਨਾਂ ਆਉਂਦਾ ਵਾ। ਉਸ ਪਿੰਡ ਦੇ ਵਿੱਚ ਅਸੀਂ ਆਏ ਆ। ਉੱਥੇ ਅੱਗੇ ਜਾਂਦੇ ਆਉਂਦਿਆਂ ਨੂੰ ਨਾ ਲੋਹਾਂ ਧਰੀਆਂ ਹੋਈਆਂ ਤੇ ਰੋਟੀਆਂ ਪਕਾਉਣ ਡਏ ਤੇ ਦਾਲ ਮਸਰਾਂ ਦੀ ਪਕਾਈ ਹੋਈ, ਤੇ ਇਸ ਤਰ੍ਹਾਂ ਕਮਾਦ ਗੰਨੇ ਬਹੁਤ ਹੀ ਵੱਢ ਵੱਢ ਕੇ ਜਿਹੜੇ ਇਹ ਆਏ ਤੇ ਭੰਨ ਭੰਨ ਕੇ ਲਿਆ ਕੇ ਚੁੱਪਣ ਲੱਗ ਭੁੱਖੇ ਤੇ ਆਏ ਸੀਗੇ। ਤੇ ਰੋਟੀਆਂ ਵੀ ਉੱਥੋਂ ਆ ਕੇ ਖਾਧੀਆਂ। ਖਾ ਕੇ ਤੇ ਫਿਰ ਉਹਨਾਂ ਨੇ ਸਾਨੂੰ ਦਾਲਾਂ ਦਿੱਤੀਆਂ, ਰੋਟੀਆਂ ਦਿੱਤੀਆਂ, ਇੰਨੀਆਂ ਰੋਟੀਆਂ ਦਿੱਤੀਆਂ, ਖਾਧੀਆਂ ਪੀਤੀਆਂ ਅਸੀਂ। ਖਾ ਕੇ ਤੇ ਮੁੜ ਕੇ ਫਿਰ ਅਸੀਂ ਸਿਆਲਕੋਟ ਆ ਗਏ ਹਾਂ। ਸਿਆਲਕੋਟ ਆਏ ਹਾਂ। ਸਿਆਲਕੋਟ ਆਣ ਕੇ ਤੇ ਫਿਰ ਇੱਥੇ ਸਹਿਜੋ ਕਾਲਾ ਵਾ ਪਿੰਡ ਦਾ ਨਾਂ, ਸਹਿਜੋ ਕਾਲਾ। ਅੱਛਾ। ਉੱਥੇ ਅਸੀਂ ਆਏ ਹਾਂ ਫਿਰ। ਉੱਥੇ ਫਿਰ ਆਣ ਕੇ ਤੇ ਸਾਨੂੰ ਦਿੱਤੇ, ਡੰਗਰ ਵੀ ਦਿੱਤੇ ਆ, ਸਮਾਨ ਵੀ ਸਾਨੂੰ ਦਿੱਤਾ ਵਾ ਸਾਰਾ, ਕੱਪੜਾ ਲੀੜਾ ਮੰਜੇ ਪੀੜੇ ਸਭ ਕੁਛ ਸਾਨੂੰ ਦਿੱਤਾ। ਮੇਰਾ ਭਰਾ ਜਿਹੜਾ ਛੋਟਾ ਸੀ ਨਾ, ਉਹ ਪੜ੍ਹਿਆ ਹੋਇਆ ਸੀਗਾ, ਤੇ ਜਿਹੜਾ ਉਹਨਾਂ ਦਾ ਹੈਗਾ ਸੀ ਨਾ ਦੇਣ ਵਾਲਾ ਭਾਈ ਜਿਹੜਾ ਸੀਗਾ, ਉਹ ਨਾ ਵੱਡੀ ਉਮਰ ਦਾ ਸੀਗਾ। ਤੇ ਉਹਨੂੰ ਨਾ ਉਹ ਲਿਖ ਨਹੀਂ ਸੀ ਸਕਦਾ ਤੇ ਨਾ ਉਹ ਦੇ ਸਕਦਾ ਸੀਗਾ। ਇਹਨੂੰ ਫਿਰ ਉਹਨੇ ਨਾਲ ਰੱਖਿਆ ਸੀ। ਇਹਨੇ ਫਿਰ ਜੋ ਮਾਲ ਡੰਗਰ ਆਪਣੇ ਪਸੰਦ ਹੋਣਾ ਲੈ ਆਉਣਾ, ਮੰਜੇ ਪੀੜੇ ਲੈ ਆਉਣੇ, ਬਿਸਤਰੇ ਲੈ ਆਉਣੇ, ਸਭ ਕੁਝ ਲੈਣਾ। ਉੱਥੇ ਫਿਰ ਅਸੀਂ ਆਣ ਕੇ ਸਾਨੂੰ ਫਿਰ ਜ਼ਮੀਨ ਵੀ ਜੁੜ ਗਈ ਸੀ। 8 ਕਿੱਲੇ ਜ਼ਮੀਨ ਦੇ ਦਿੱਤੇ ਸਾਨੂੰ। ਉੱਤੇ ਅੰਬ ਸੀਗੇ, ਬੜਾ ਵੱਡਾ ਪਿੱਪਲ ਸੀਗਾ। ਹੈ ਤੇ ਮੈਂ ਛੋਟੀ ਜਿਹੀ ਸਾਂ, ਪਰ ਮੈਨੂੰ ਚੇਤਾ ਹੀ ਹੈ ਗੱਲਾਂ ਦਾ। ਤੇ ਭਰਾਵਾਂ ਨੇ ਫਿਰ ਉੱਥੇ ਵਾਹੀ ਕਰ ਲਈ ਤੇ ਗਿੱਜੇ ਅਸੀਂ ਅੱਗੇ ਹੀ ਵਾਹੀ ਕਰਦੇ ਆਏ ਸੀਗੇ। ਉਹਨਾਂ ਨੇ ਵਾਹੀ ਕਰ ਲਈ ਆਪਣੀ। 2 ਖੂਹ ਸਾਨੂੰ ਦਿੱਤੇ ਉਹਨਾਂ ਨੇ, 2 ਅੰਬ ਵੀ ਸੀ ਉੱਥੇ। ਫਿਰ ਤੇਰੇ ਮਰੂਦਾਂ ਦੇ ਬੂਟੇ ਕਈ ਕੁਛ ਸੀਗਾ ਉੱਥੇ ਉਸ ਡੇਰੇ ਦੇ ਉੱਤੇ। ਮੈਨੂੰ ਉੱਥੇ ਬਹਾਲ ਜਾਣਾ ਵੀ ਲੈ ਕਾਵਾਂ ਨੂੰ ਮਾਰੀ ਤੇ ਆਪ ਚਲੇ ਜਾਣਾ ਇਹਨਾਂ ਨੇ ਹਲ ਵਾਹੁਣ। ਉੱਥੋਂ ਆਉਣਾ ਤੇ ਮੈਂ ਅੰਬ ਚੌ ਚੌ ਕੇ ਇਕੱਠੇ ਕਰ ਕਰਕੇ ਰੱਖਦੀ ਰਹਿਣਾ। ਮੇਰੇ ਭਾ ਹੁਣਾਂ ਨੇ ਆਉਣਾ ਆਣ ਕੇ ਤੇ ਆਖਣਾ ਕਿੱਥੇ ਰੱਖੇ ਨੇਗੇ। ਮੈਂ ਕਹਿਣਾ ਆਵੇ ਪਏ। ਉਹ ਇਹਨਾਂ ਨੇ ਖਾਣ ਲੱਗ ਪੈਣਾ, ਮੈਂ ਵੀ ਖਾਣ ਲੱਗ ਪੈਣਾ ਹੈਂ। ਫਿਰ ਬਸ ਉੱਥੇ ਅਸੀਂ 8 ਸਾਲ ਉੱਥੇ ਅਸੀਂ ਰਹੇ ਹਾਂ। 8 ਕਮਾਂ ਜ਼ਮੀਨ ਸਾਨੂੰ ਪਈ ਸੀਗੀ ਉੱਥੇ। ਅੱਛਾ। ਹਾਂ, ਹਰ ਸ਼ਹਿਰ ਸਾਨੂੰ ਫਿਰ ਉੱਥੇ ਜੁੜ ਗਈ ਸੀ। ਵੇਲਣੇ, ਬਲਦ, ਮੱਝਾਂ, 5-4 ਮੱਝਾਂ ਸੀਗੀਆਂ। ਦੁੱਧ ਵੀ ਚੋਣਾ ਉਹਨਾਂ ਦਾ ਸ਼ਾਮ ਨੂੰ, ਸਵੇਰ ਨੂੰ ਮੇਰੇ ਭਰਾਵਾਂ ਨੇ ਚੋ ਕੇ ਲਿਆਉਣਾ। ਤੇ ਬਸ ਫਿਰ ਉੱਥੇ ਅਸੀਂ 8 ਸਾਲ ਰਹੇ ਸੀ। ਅੱਛਾ, ਤੁਸੀਂ ਮੈਨੂੰ ਇਹ ਦੱਸੋ ਕਿ ਇਨਸਾਨ ਦਾ ਜਿੱਥੇ ਜੰਮਣ ਭੋ ਹੋਈ ਹੋਵੇ ਉਹ ਥਾਂ ਤੇ ਨਹੀਂ ਭੁੱਲਦੀ ਹੈ, ਤੇ ਪਿੰਡ ਆਪਣੇ ਦੀ ਯਾਦ ਆਉਂਦੀ ਹੈ? ਹਾਂ, ਆਉਂਦੀ ਹੈ ਯਾਦ ਕੇ। ਅੱਛਾ।
ਕਿੜੀ ਸੀ ਸਾਡਾ ਪਿੰਡ ਦਾ ਨਾਂ ਕਿੜੀ ਸੀ, ਪਠਾਣਾ ਦਾ ਪਿੰਡ ਸੀਗਾ ਉਹ ਕਿੜੀ, ਉੱਥੇ ਹੀ ਜੰਮੀ ਉੱਥੇ ਵੱਡੀ ਹੋਈ। ਮੈਂ ਤੇ ਡੰਗਰ ਚਾਰਨ ਜਾਂਦੀ ਹੁੰਦੀ ਸੀਗੀ, 3-4 ਗਾਈਆਂ ਸੀ ਸਾਡੀਆਂ। ਉਹ ਤੇ ਮੈਂ ਤਾਂ ਇੰਨੇ ਢਾਏ ਸੀਗੇ ਬੜੇ, ਤੇ ਸਾਰੀਆਂ ਕੁੜੀਆਂ ਨੇ ਜਾਣਾ, ਮੈਂ ਵੀ ਨਾਲ ਜਾਣਾ। ਨਿੱਕੀ ਜਿਹੀ ਸਾਡੀ ਸਾਰੀ ਵਿੱਚ ਨਾਲ ਹੀ ਤੁਰ ਜਾਂਦੀ ਹੁੰਦੀ ਸੀ ਉਹਨਾਂ ਦੀ, ਆ ਜਾਂਦੀ ਸੀ। 5-4 ਗਾਈਆਂ ਸੀਗੀਆਂ, ਬੋਲਦ ਸੀਗਾ ਸਾਡੇ ਕੋਲ, ਇੱਕ ਤਰ੍ਹਾਂ ਘੋੜਾ ਸੀ, ਘੋੜੀ ਸੀਗੀ ਇੱਕ। ਅੱਛਾ ਉਹਦੇ ਉੱਤੇ ਮੇਰੇ ਭਰਾ ਬਣ ਬਹਿ ਕੇ ਜਾਂਦੇ ਹੁੰਦੇ ਸੀ ਕਿਤੇ ਨਾ ਕਿਤੇ ਜਾਣਾ ਹੋਵੇ ਤੇ। ਅੱਛਾ ਹਾਂ, ਤੇ ਡੰਗਰ ਬਥੇਰੇ ਸੀਗੇ, ਲੈ ਗਏ ਅਗਲੇ, ਨਹੀਂਆਂ ਗਾਈਆਂ ਸੂਈਆਂ ਸੀ। ਤੇ ਜੇ ਮੌਕਾ ਮਿਲੇ ਤੁਹਾਨੂੰ ਆਪਣੇ ਪਿੰਡ ਜਾਣ ਦਾ ਹਾਂ, ਤੇ ਆਪਣਾ ਘਰ ਪਛਾਣ ਲਓਗੇ? ਘਰ ਤੇ ਪਛਾਣ ਲਵਾਂਗੇ। ਉਹ ਕੀ ਨਿਸ਼ਾਨੀ ਹੋਏਗੀ ਘਰ ਪਛਾਣਨ ਦੀ, ਕਿੱਦਾਂ ਪਛਾਣੋਗੇ? ਘਰ ਇਸ ਤਰ੍ਹਾਂ ਹੁਣ ਜਿਸ ਤਰ੍ਹਾਂ ਹਾਂ ਨਹੀਂ ਸਾਡਾ ਹਾਂ ਜਿਹੜਾ ਵਾ ਆਮ ਇੱਥੇ ਗੱਡੀਆਂ ਚੱਲਦੀਆਂ ਨੇ, ਹਾਂਜੀ। ਆਹੋ ਆ ਥਾਂ, ਉੱਥੇ ਰੇਤ ਸੀਗੀ। ਅੱਛਾ ਆਹੋ ਰੇਤ ਸੀ ਅਗਦਾ, ਸਾਰੀ ਰੇਤ ਸੀਗੀ। ਤੇ ਇੱਧਰ ਆ ਕਰਕੇ ਪਰਾਂ ਬਾਰ-ਬਾਰ ਕਰਕੇ ਐਡਾ ਬੜਾ ਵੱਡਾ ਬੋਰ ਸੀਗਾ, ਉਹਦੇ ਥੱਲੇ ਅਸੀਂ ਗਾਈਆਂ ਬਹਾ ਕੇ ਆਪ ਹੀ ਬਹਿ ਜਾਣਾ, ਉੱਥੇ ਬੈਠੇ ਕਿਹੜੇ ਉੱਥੇ ਰੋਟੀ ਖਾ ਲੈਣੀ, ਉੱਥੇ ਬੈਠੀਆਂ ਰਹਿਣਾ, ਖੇਡਦੀਆਂ ਰਹਿਣਾ। ਹੈਂ, ਤੇ ਢਾਏ ਸੀਗੇ ਬੜੇ ਢਾਏ ਸੀਗੇ ਉੱਥੇ। ਢਾਇਆਂ 'ਚ ਖੁੱਲੀ ਜ਼ਮੀਨ ਸੀ, ਜਿੱਥੇ ਮਰਜ਼ੀ ਡੰਗਰ ਫਿਰਦੇ ਸੀਗੇ। ਤੇ ਪਛਾਣ ਨੂੰ ਮੈਨੂੰ ਇੱਥੇ ਬੈਠੀ ਨੂੰ ਪਛਾਣ ਆ ਵੀ ਸਾਡੀ ਆਹ ਸ਼ੈ ਹੈਗੀ ਸੀ, ਆਹ ਹੈਗੀ ਸੀ, ਆਹ ਹੈਗੀ ਸੀ। ਤੇ ਸਾਡਾ ਪਿੰਡ ਜਿਹੜਾ ਸੀਗਾ ਇਹ ਹੈਗਾ ਸੀਗਾ ਗੁਰਦਾਸਪੁਰ ਮੁਸਲਮਾਨਾਂ ਦਾ। ਅੱਛਾ। ਆਹੋ, ਤੇ ਸਾਡੇ ਉਹਨਾਂ ਨਾਲ ਰਿਸ਼ਤੇਦਾਰੀ ਨਹੀਂ ਸੀ ਕਰਦੇ ਹੁੰਦੇ, ਤਾਂ ਕਰਕੇ ਪੁੱਛਦੇ ਨੇ ਵੀ ਤੇਰਾ ਜ਼ਿਲ੍ਹਾ ਕਿਹੜਾ ਸੀਗਾ। ਤੇ ਮਤਲਬ ਜ਼ਿਲ੍ਹਿਆਂ ਦੇ ਨਾਲ ਲੋਕਾਂ ਦੀਆਂ ਪਛਾਣਾਂ ਹੁੰਦੀਆਂ ਪਛਾਣਾਂ ਹੁੰਦੀਆਂ ਨੇ, ਕਿਸੇ ਦਾ ਜਲੰਧਰ ਦਾ, ਕਿਸੇ ਦਾ ਗੁਰਦਾਸਪੁਰ ਦਾ, ਕਿਸੇ ਦਾ ਇਸੇ ਤਰ੍ਹਾਂ ਸੀਗੇ। ਜਲੰਧਰ ਦੇ ਵੀ ਲੋਕ ਇੱਥੇ ਆਏ ਹੀ ਨੇ, ਅੰਮ੍ਰਿਤਸਰ ਦੇ ਵੀ ਆਏ ਨੇ, ਕਿਹੜੇ ਨਹੀਂ ਗਏ ਆਏ। ਉਹ ਫਿਰ ਜਿਹੜਾ ਆਪਣੇ ਆਪ ਨੂੰ ਚੰਗਾ ਲੱਗਣਾ ਅਸੀਂ ਉੱਥੇ ਹੀ ਕਰਨਾ, ਦੂਸਰੇ ਨੇ ਨਾਲ ਨਹੀਂ ਕਰਨਾ। ਇਹ ਗੱਲ ਆ, ਅਸੀਂ ਅੰਮ੍ਰਿਤਸਰੀਆਂ ਨਾਲ ਅਸੀਂ ਕਰਦੇ ਹੁੰਦੇ ਰਿਸ਼ਤਾ, ਹੁਣ ਉਹ ਵੀ ਹੋ ਗਏ ਕਿਤੇ। ਬਸ ਉਹ ਹੈ ਤੇ ਮੈਂ ਛੋਟੀ ਜਿਹੀ ਸਾਂ, ਤੇ ਪਰ ਮੈਨੂੰ ਥਾਵਾਂ ਦਾ ਵੀ ਪਤਾ ਹੀ ਆ। ਹਾਂ, ਰਊਵਾਲ ਸੀ ਪਿੰਡ ਸਾਡਾ ਲਾਗੇ, ਰਊਵਾਲ। ਤੇ ਮੇਰਾ ਭਰਾ ਜਿਹੜਾ ਸੀ ਨਾ, ਉਹਦਾ ਉਹ ਯਾਰ ਦੋਸਤ ਬਣਿਆ ਸੀ, ਉਹਦਾ ਨਾਂ ਬਾਵਾ ਸਿੰਘ ਸੀਗਾ। ਉਹ ਘੋੜੀ ਦੇ ਉੱਤੇ ਆਉਂਦਾ ਹੁੰਦਾ ਸਾਡੇ, ਜਿੱਦਣ ਹੋਣੀ ਨਾ ਕੁਰਬਾਨੀ, ਉਸ ਦਿਨ ਉਹਨੇ ਆ ਜਾਣਾ ਸਾਡੇ ਘਰ, ਤੇ ਆਣ ਕੇ ਤੇ ਆਖਣਾ ਅੰਦਰ ਬਹਿ ਜਾਵੇ, ਅੰਦਰ ਬਹਾਲ ਦੇਣਾ ਉਹਨੂੰ, ਐਡੀ ਗੋਸ਼ਤ ਦੀ ਭਰ ਕੇ ਪਕਾ ਕੇ ਉਹਨੂੰ ਆਖਣਾ ਨਾ ਦਿਓ ਕਿਸੇ ਨਾਲ, ਇੱਥੇ ਲਿਆ ਦਿਓ ਮੈਂ ਖਾ ਲਵਾਂ। ਉੱਥੇ ਬਹਿ ਕੇ ਖਾ ਲੈਂਦੇ। ਹਿੰਦੂ ਜਿਹਾ ਸੀਗੇ, ਅਸੀਂ ਮੁਸਲਮਾਨ ਸੀਗੇ, ਉੱਥੇ ਬਹਿ ਕੇ ਖਾ ਲੈਂਦਾ ਸੀ।